ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਜੀ ਸਾਡੇ ਸਹਿਯੋਗੀ ਗੁਰਕਵਾਲ ਬਰਾੜ, ਜੋ ਕਿ ਇਸ ਸਮੇਂ ਪੰਜਾਬ ਬਠਿੰਡਾ ਸਟੂਡੀਓ ਦੇ ਇੰਡੋਜ਼ ਟੀਵੀ ਦੇ ਵਿੱਚ ਮੌਜੂਦ ਨੇ ਜੀ। ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਨ, ਤੇ ਸਵਾਗਤ ਹੈ ਉਹਨਾਂ ਦਰਸ਼ਕਾਂ ਦਾ ਜੋ ਲਗਾਤਾਰ ਸਾਡੇ ਨਾਲ ਜੁੜਦੇ ਆ ਜੀ। ਅੱਜ ਪੰਜਾਬ ਦੇ ਵਿੱਚ ਕਾਫੀ ਵੱਡਾ ਦਿਨ ਹੈ ਜੀ। ਭਗਵੰਤ ਮਾਨ ਮੁੱਖ ਮੰਤਰੀ ਵਜੋਂ ਅੱਜ ਹਲਫ ਲੈਣ ਜਾ ਰਹੇ ਹਨ। ਦੱਸਿਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਜੀ ਵੀ ਪਹੁੰਚ ਰਹੇ ਨੇ ਤੇ ਉਹਨਾਂ ਸਮੇਤ ਦਰਜਨਾਂ ਆਮ ਆਦਮੀ ਦੇ ਜਿਹੜੇ ਆਗੂ ਹੈਗੇ ਨੇ ਉਹ ਵੀ ਪਹੁੰਚਣਗੇ। ਸੋ ਦੱਸਿਆ ਜਾ ਰਿਹਾ ਕਿ ਨਵੀਂ ਵਜ਼ਾਰਤ ਜਿਹੜੀ ਹੈਗੀ ਹੈ ਜੀ ਉਹ 19 ਤਰੀਕ ਤੱਕ ਹਲਫ ਲੈ ਲੇਗੀ। ਸੋ ਕਿਹੋ ਜਿਹੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਨੇ, ਕਿਉਂਕਿ ਜਿਹੜਾ ਤਾਮਝਾਮ ਕੀਤਾ ਹੋਇਆ ਸੀ ਬਹੁਤ ਵੱਡੇ ਤਰੀਕੇ ਦਾ, ਇਸ ਦੀਆਂ ਪਹਿਲਾਂ ਵਿਰੋਧਤਾਵਾਂ ਵੀ ਹੋਈਆਂ ਨੇ। ਸੋ ਹੁਣ ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਹੈ। ਜਿਹੜਾ PRTC ਬੱਸਿਸ ਨੂੰ ਇਨਵੋਲਵ ਕਰਨ ਦੀ ਗੱਲ ਵੀ ਕੀਤੀ ਗਈ ਹੈ। ਸੋ ਬਰਾੜ ਸਾਹਿਬ, ਜਾਣਨਾ ਚਾਹਾਂਗੇ ਪੰਜਾਬ ਦਾ ਇਸ ਸਮੇਂ ਕਿਹੋ ਜਿਹਾ ਮਾਹੌਲ ਹੈ ਮੁੱਖ ਮੰਤਰੀ ਦੀ ਸਹੁੰ ਚੁੱਕ ਸਮਾਗਮ ਨੂੰ ਲੈ ਕੇ। ਦੇਖੋ ਹਰਜਿੰਦ, ਬਿਲਕੁਲ ਪੰਜਾਬ ਦੀ ਫਿਜ਼ਾ ਦੇ ਵਿੱਚ ਤਬਦੀਲੀ ਦੀ ਹਵਾ ਜਿਹੜੀ ਉਹ ਵਗਣ ਲੱਗੀ ਹੈ ਤੇ ਇਹ ਤਬਦੀਲੀ ਦੀ ਹਵਾ ਬਸੰਤੀ ਰੰਗ ਦੇ ਵਿੱਚ ਰੰਗੀ ਗਈ ਹੈ, ਕਿਉਂਕਿ ਭਗਵੰਤ ਮਾਨ ਵੱਲੋਂ ਇਹ ਕਿਹਾ ਗਿਆ ਕਿ ਜੋ ਵੀ ਵਲੰਟੀਅਰ ਆਉਣਗੇ ਜਾਂ ਭਗਵੰਤ ਮਾਨ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਕਹਿ ਲਈਏ ਜੋ ਚਾਹੁਣ ਵਾਲੇ ਹੋਣਗੇ ਉਹ ਬਸੰਤੀ ਰੰਗ ਦੀਆਂ ਜਿਹੜੀਆਂ ਪੱਗਾਂ ਨੇ ਉਹ ਬੰਨ੍ਹ ਕੇ ਆਉਣਗੇ। ਤੇ ਇਸ ਵਾਰ ਜਿਹੜਾ ਬਸੰਤੀ ਰੰਗ ਦੀ ਜਿਹੜੀ ਫਿਜ਼ਾ ਹੋਊਗੀ, ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ, ਬਹੁਤ ਸਾਰੇ ਜਿਹੜੇ ਵਿਸ਼ਵਾਸ ਨੇ ਕਿ ਇਸ ਵਾਰ ਪਾਰਟੀ ਦੇ ਨਾਲ, ਨਵੀਂ ਪਾਰਟੀ ਦੇ ਨਾਲ ਪੰਜਾਬ ਦੀ ਫਿਜ਼ਾ ਦੇ ਵਿੱਚ ਤਬਦੀਲੀ ਵੀ ਆਵੇਗੀ ਤੇ ਸਿਸਟਮ ਦੇ ਵਿੱਚ ਵੀ ਤਬਦੀਲੀ ਆਵੇਗੀ। ਸਭ ਤੋਂ ਵੱਡੀ ਗੱਲ ਹੈ ਪੰਜਾਬ ਦੇ ਕਰਪਟ ਸਿਸਟਮ ਦੇ ਵਿੱਚ, ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਮਾਫੀਆ ਚੱਲ ਰਹੇ ਨੇ ਉਹਨਾਂ ਮਾਫੀਆ ਦੇ ਖਾਤਮੇ ਦੀ ਗੱਲ, ਪੰਜਾਬ ਦੇ ਆਮ ਲੋਕਾਂ ਦੀ ਸਰਕਾਰ ਹੈ ਜਿਹੜੀ ਉਹ ਹੋਂਦ ਵਿੱਚ ਆਏਗੀ। ਇਸ ਤਰ੍ਹਾਂ ਦੀਆਂ ਉਮੀਦਾਂ ਪੰਜਾਬ ਦੇ ਲੋਕ ਲਗਾਈ ਬੈਠੇ ਆ। ਤੁਸੀਂ ਤਿਆਰੀਆਂ ਦੀ ਗੱਲ ਕੀਤੀ ਹੈ, ਜੇ ਤਿਆਰੀਆਂ ਦੀ ਗੱਲ ਕਰੀਏ ਤਾਂ ਖਟਕੜ ਕਲਾਂ ਜਿਹੜਾ ਇਸ ਸਮੇਂ ਦੁਨੀਆ ਦੇ ਵਿੱਚ ਹਰ ਇੱਕ ਥਾਂ ਦੇ ਉੱਤੋਂ ਗੂਗਲ ਮੈਪ ਤੇ ਸਰਚ ਕੀਤਾ ਜਾ ਰਿਹਾ। ਸੋ ਖਟਕੜ ਕਲਾਂ ਉਹ ਜਗ੍ਹਾ ਹੈ ਜਿੱਥੇ ਭਗਤ ਸਿੰਘ ਨਾਲ ਸੰਬੰਧਿਤ ਜਿਹੜੀ ਜਗ੍ਹਾ, ਜਿਨ੍ਹਾਂ ਨੂੰ ਹੁਣ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਵਿਸਾਰ ਦਿੱਤਾ ਸੀ। ਹੁਣ ਤੋਂ ਪਹਿਲਾਂ ਦੀਆਂ ਸਰਕਾਰਾਂ ਸਿਰਫ ਖਟਕੜ ਕਲਾਂ ਨੂੰ ਉਦੋਂ ਹੀ ਯਾਦ ਕਰਦੀਆਂ ਸੀ ਜਦੋਂ ਭਗਤ ਸਿੰਘ ਨਾਲ ਸੰਬੰਧਿਤ ਕੋਈ ਦਿਹਾੜਾ ਮਨਾਉਣਾ ਹੁੰਦਾ ਸੀ ਜਾਂ ਕੋਈ ਰਾਜਨੀਤਿਕ ਲਾਹਾ ਲੈਣਾ ਹੁੰਦਾ ਸੀ। ਸੋ ਇਸ ਸਮੇਂ ਖਟਕੜ ਕਲਾਂ ਦੇ ਵਿੱਚ ਜਿਹੜੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲੀਆਂ ਹੋਈਆਂ ਨੇ, ਵੱਡੇ ਪੰਡਾਲ ਸਜੇ ਹੋਏ ਨੇ, ਸਟੇਜਾਂ ਬਣ ਚੁੱਕੀਆਂ ਨੇ। ਮੈਨੂੰ ਲੱਗਦਾ ਕਿ ਜਿਹੜਾ ਵਲੰਟੀਅਰ ਨੇ ਉਹ ਪਹੁੰਚਣੇ ਵੀ ਸ਼ੁਰੂ ਹੋ ਗਏ ਨੇ ਤੇ ਨਾਲ ਹੀ ਨਾਲ ਭਗਵੰਤ ਮਾਨ ਵੀ ਜਿਹੜਾ ਕੁਝ ਕੁ ਸਮੇਂ ਤੱਕ ਜਿਹੜਾ ਆਪਣਾ ਹਲਫ ਹੈ ਇੱਥੋਂ ਲੈਣਗੇ। ਤੇ ਦੱਸਿਆ ਇਹ ਵੀ ਜਾ ਰਿਹਾ ਕਿ ਜਿਹੜਾ ਕੈਬਨਿਟ ਦੀ ਹਜੇ ਜਿਹੜੀ ਜਾਣਕਾਰੀ ਹੈ ਜਾਂ ਕੈਬਨਿਟ ਹਜੇ ਸਹੁੰ ਨਹੀਂ ਚੁੱਕੇਗਾ, ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹਲਫ ਦਿਵਾਇਆ ਜਾਵੇਗਾ। ਹਜੇ ਸਿਰਫ ਮੁੱਖ ਮੰਤਰੀ ਦੇ ਤੌਰ ਤੇ ਸ਼੍ਰੀ ਭਗਵੰਤ ਮਾਨ ਹੀ ਜਿਹੜੀ ਆਪਣੀ ਸਹੁੰ ਚੁੱਕਣਗੇ। ਲੋਕਾਂ ਦੇ ਵਿੱਚ ਜੋਸ਼ ਹੈ, ਵਲੰਟੀਅਰਸ ਦੇ ਵਿੱਚ ਜੋਸ਼ ਹੈ, MLA ਦੇ ਵਿੱਚ ਜੋਸ਼ ਹੈ, ਉਹ ਅਸੀਂ ਸਾਫ਼ ਦੇਖ ਰਹੇ ਹਾਂ। ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਵਲੰਟੀਅਰ ਸਾਹਮਣੇ ਆ ਰਹੇ ਨੇ ਜਾਂ ਆਪ ਦੇ ਜਿਹੜੇ ਚੁਣੇ ਹੋਏ ਵਿਧਾਇਕ ਨੇ ਉਹ ਲਗਾਤਾਰ ਸਰਕਾਰੀ ਅਦਾਰਿਆਂ ਦੇ ਵਿੱਚ ਜਾ ਕੇ ਚੈਕਿੰਗ ਕਰ ਰਹੇ ਨੇ, ਤਾਂ ਇਸ ਜੋਸ਼ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੰਮ ਹੋਣਗੇ, ਆਮ ਲੋਕਾਂ ਦੇ ਕੰਮ ਹੋਣਗੇ, ਉਹਨਾਂ ਲੋਕਾਂ ਦੇ ਕੰਮ ਹੋਣਗੇ ਜਿਹੜੇ ਲੋਕ ਇਹਨਾਂ ਸਰਕਾਰੀ ਅਦਾਰਿਆਂ ਦੇ ਵਿੱਚ ਖੱਜਲ ਖਵਾਰ ਹੁੰਦੇ ਸੀ, ਜਿਹੜੇ ਇਹਨਾਂ ਅਦਾਰਿਆਂ ਦੇ ਵਿੱਚ ਲੁੱਟੇ ਪੁੱਟੇ ਜਾਂਦੇ ਸੀ, ਉਹਨਾਂ ਦੇ ਇਸ ਵਾਰ ਕੰਮ ਹੋਣ ਦੀ ਉਮੀਦ ਆ। ਹਾਲਾਂਕਿ ਸਵਾਲ ਵੀ ਕਾਫੀ ਚੁੱਕੇ ਜਾ ਰਹੇ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ PRTC ਦੀਆਂ ਬੱਸਾਂ ਨੂੰ ਲੈ ਕੇ ਹੁਣ ਜਿਹੜਾ ਪੰਡਾਲ ਜਿੱਥੇ ਲਗਾਇਆ ਗਿਆ ਉੱਥੇ 40 ਕਿੱਲੇ ਕਣਕ, ਜਿਹੜੀ ਕੱਚੀ ਕਣਕਾਂ ਵੱਢ ਦਿੱਤੀ ਗਈ ਆ, ਉਹਦੇ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਨੇ। ਪਰ ਹਾਲੇ ਸ਼ੁਰੂਆਤੀ ਦੌਰ ਹੈ, ਸ਼ੁਰੂਆਤੀ ਦੌਰ ਦੇ ਵਿੱਚ ਇਹ ਗੱਲਾਂ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ। ਕੰਮ ਹੋਣ ਦਿਓ, ਸਰਕਾਰ ਚੱਲਣ ਦਿਓ, ਫਿਰ ਨੁਕਤਾਚੀਨੀ ਵੀ ਕਰਾਂਗੇ ਜਿੱਥੇ ਕੋਈ ਦਿਸੂਗਾ ਜਾਂ ਜਿੱਥੇ ਕੁਝ ਚੀਜ਼ੀ ਇੱਦਾਂ ਦੀ ਚੀਜ਼ ਲੱਗੂਗੀ ਜੀ। ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੀ। ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਹਾਲੀਆ ਅਸੈਂਬਲੀ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਨਮੋਸ਼ੀਜਨਕ ਹਾਰ ਦੇ ਮਗਰੋਂ ਉਹਨਾਂ ਨੇ ਪੰਜਾਬ ਸਮੇਤ 5 ਸੂਬਿਆਂ ਤੋਂ ਕਾਂਗਰਸ ਪ੍ਰਧਾਨਾਂ ਦੇ ਅਸਤੀਫੇ ਮੰਗੇ ਨੇ ਜੀ, ਜਿਨ੍ਹਾਂ ਦੇ ਵਿੱਚ ਨਵਜੋਤ ਸਿੱਧੂ ਵੀ ਸ਼ਾਮਲ ਨੇ। ਹਰਜਿੰਦ, ਬਿਲਕੁਲ ਵਿਧਾਨ ਸਭਾ ਜਿਹੜੀਆਂ ਚੋਣਾਂ ਹੋਈਆਂ 5 ਰਾਜਾਂ ਦੇ ਵਿੱਚ ਜਿਸ ਤਰੀਕੇ ਨਾਲ ਅਸਤੀਫੇ ਮੰਗੇ ਗਏ ਆ, ਤਾਂ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਆਖਰ ਉਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਇਹ ਚੋਣ ਹਾਰੀ ਹੈ।
ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਪ੍ਰਧਾਨ ਸਨ, ਕਾਫੀ ਜਿਹੜਾ ਹੱਲਾ ਗੁੱਲਾ ਵੀ ਉਸ ਸਮੇਂ ਹੋਇਆ ਇਹਨਾਂ ਦੀ ਪ੍ਰਧਾਨਗੀ ਦੇ ਦੌਰਾਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ, ਉਦੋਂ ਵੀ ਜਿਹੜੇ ਅੰਦਰਲੇ ਹਾਲਾਤ ਸੀ ਕਾਂਗਰਸ ਪਾਰਟੀ ਦੇ, ਉਸ ਤੋਂ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ। ਸੋ ਮੈਨੂੰ ਲੱਗਦਾ ਕਿ ਪਾਰਟੀ ਪ੍ਰਧਾਨ ਦੀ ਨਿੱਜੀ ਤੌਰ ਤੇ ਜ਼ਿੰਮੇਵਾਰੀ ਹੁੰਦੀ ਆ। ਅਗਰ ਕੋਈ ਪਾਰਟੀ ਹਾਰਦੀ, ਅਗਰ ਕਿਸੇ ਪਾਰਟੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਕੋਤਾਹੀ ਹੁੰਦੀ ਆ ਤਾਂ ਉਹਨੂੰ ਪੂਰਨ ਤੌਰ ਤੇ ਆਪਣੇ ਸਿਰ ਜ਼ਿੰਮੇਵਾਰੀ ਲੈ ਕੇ ਉਸ ਦੀ ਪ੍ਰਧਾਨਗੀ ਤੋਂ ਨੈਤਿਕ ਤੌਰ ਤੇ ਅਸਤੀਫਾ ਦੇਣਾ ਬਣਦਾ। ਕਿਤੇ ਨਾ ਕਿਤੇ ਲੋਕਾਂ ਵੱਲੋਂ ਦਿੱਤਾ ਗਿਆ ਫਤਵਾ, ਜਿਹੜਾ ਲੋਕਾਂ ਨੇ ਕਾਂਗਰਸ ਦੀ ਪਾਰਟੀ ਨੂੰ ਜਿਹੜਾ ਨਕਾਰਿਆ, ਉਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਬਣਦੀ ਸੀ ਕਿ ਆਪਣੇ ਆਪ ਨੂੰ ਇਸ ਅਹੁਦੇ ਤੋਂ ਲਾਂਭੇ ਕਰਦੇ। ਪਰ ਇਸ ਅਹੁਦੇ ਤੋਂ ਜਿਹੜਾ ਲਾਂਭੇ ਉਹਨਾਂ ਵੱਲੋਂ ਜਿਹੜਾ ਸੋਨੀਆ ਗਾਂਧੀ ਵੱਲੋਂ ਕੀਤਾ ਗਿਆ, ਸੋ ਇਹ ਨੈਤਿਕ ਤੌਰ ਤੇ ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਜਿਹੜਾ ਸਮਰਪਣ ਹੈ ਜਾਂ ਮੰਨ ਲੈਣਾ ਚਾਹੀਦਾ ਸੀ। ਜੀ ਗੱਲ ਕਰਦੇ ਹਾਂ ਜੀ, ਪੰਜਾਬ ਦੇ ਵਿੱਚ ਬੜੀ ਹੀ ਨਾਮੋਸ਼ੀਜਨਕ ਜਿਹੜੀ ਗੱਲ ਹੋਈ ਹੈ ਜੀ, ਸੰਦੀਪ ਨੰਗਲ ਅੰਬੀਆ ਦੀ ਜਿਹੜੀ ਆਪਾਂ ਕਹਿ ਲਈਏ ਵੀ ਅਜਿਹੀ ਮੌਤ ਉਹਨੂੰ ਦਿੱਤੀ ਹੈ ਕਿ ਲਗਾਤਾਰ ਗੋਲੀਆਂ ਭਰਾਈਆਂ ਗਈਆਂ। ਇੱਕ ਅਜਿਹਾ ਚਮਕਦਾ ਸਿਤਾਰਾ ਸੀ, ਸੋ ਉਸ ਦੀ ਜ਼ਿੰਮੇਵਾਰੀ ਕੱਲ ਲਾਰੈਂਸ ਗਰੁੱਪ ਨੇ ਵੀ ਲਈ ਸੀ ਤੇ ਨਾਲ ਹੀ ਉਹਦੇ ਪਰਿਵਾਰਕ ਵੱਲੋਂ ਇਹ ਹੁਣ ਸਰਕਾਰ ਅੱਗੇ ਉਮੀਦ ਜਤਾਈ ਜਾ ਰਹੀ ਹੈ, ਗੁਹਾਰ ਲਗਾਈ ਜਾ ਰਹੀ ਹੈ ਕਿ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਉਹ ਸੰਦੀਪ ਨੰਗਲ ਅੰਬੀਆਂ ਦਾ ਜਿਹੜਾ ਹੈਗਾ ਸੰਸਕਾਰ ਨਹੀਂ ਕਰਨਗੇ। ਦੇਖੋ ਹਰਜਿੰਦਰ, ਬਿਲਕੁਲ ਇਹ ਬਹੁਤ ਮੰਦਭਾਗੀ ਘਟਨਾ ਹੈ। ਨਵੀਂ ਸਰਕਾਰ ਦੇ ਆਉਣ ਦੇ ਨਾਲ ਜਿਸ ਤਰੀਕੇ ਨਾਲ ਇਹ ਪਹਿਲਾ ਜਿਹੜਾ ਪ੍ਰਹਾਰ ਹੈ ਕੀਤਾ ਗਿਆ, ਤੇ ਪ੍ਰਹਾਰ ਵੀ ਸਾਡੀ ਮਾਂ ਖੇਡ ਕਬੱਡੀ ਦੇ ਵਿੱਚ ਹੋਇਆ, ਜਿਹਦਾ ਸੁਪਰਸਟਾਰ ਜਿਹੜਾ ਸੰਦੀਪ ਨੰਗਲ ਅੰਬੀਆਂ ਦਾ ਜਿਹੜਾ ਸਾਫ਼ ਤੌਰ ਤੇ ਸਿੱਧੇ ਤੌਰ ਤੇ ਕਤਲ ਕੀਤਾ ਗਿਆ। ਇਸ ਕਤਲ ਨੂੰ ਲੈ ਕੇ ਕਿਤੇ ਨਾ ਕਿਤੇ ਕਬੱਡੀ ਜਗਤ ਦੇ ਜਿੰਨੇ ਵੀ ਖਿਡਾਰੀ ਸੀ ਉਹਨਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਵੀ ਬਣਿਆ, ਡਰ ਦਾ ਮਾਹੌਲ ਵੀ ਬਣਿਆ, ਤੇ ਨਾਲ ਪੰਜਾਬ ਦੇ ਜਿਹੜੇ ਆਮ ਲੋਕ ਹੈ ਉਹ ਵੀ ਕਿਤੇ ਨਾ ਕਿਤੇ ਇਸ ਘਟਨਾ ਨੂੰ ਲੈ ਕੇ ਚਿੰਤਤ ਨੇ। ਜਿਸ ਤਰੀਕੇ ਨਾਲ ਵੀਡੀਓਜ਼ ਸਾਹਮਣੇ ਆਈਆਂ ਕਿ ਸ਼ਰੇਆਮ ਗੋਲੀਆਂ ਭਰਾਈਆਂ ਗਈਆਂ ਬਿਨਾਂ ਕਿਸੇ ਡਰ, ਬਿਨਾਂ ਕਿਸੇ ਭੈ ਤੋਂ, ਜਿਹੜੀਆਂ ਹੱਥਾਂ ਦੇ ਵਿੱਚ ਰਿਵਾਲਵਰ ਲੈ ਕੇ ਗੋਲੀਆਂ ਚਲਾਈਆਂ ਗਈਆਂ, ਤੇ ਬਹੁਤ ਹੀ ਲੋਕ ਉਸ ਸਮੇਂ ਮੌਜੂਦ ਸੀ। ਪੂਰਾ ਜਿਹੜਾ ਸਟੇਡੀਅਮ ਹੈ ਉਸ ਸਮੇਂ ਭਰਿਆ ਹੋਇਆ ਸੀ, ਲੋਕਾਂ ਨਾਲ ਗਚਾ ਗਚ ਜਿਹੜਾ ਇਕੱਠ ਸੀ, ਤੇ ਇਸ ਇਕੱਠ ਦੇ ਵਿੱਚ ਆ ਕੇ ਸ਼ਰੇਆਮ ਗੋਲੀਆਂ ਚਲਾ ਕੇ ਇੱਕ ਸਟਾਰ ਕਬੱਡੀ ਪਲੇਅਰ ਦਾ ਕਤਲ ਕਰ ਜਾਣਾ, ਇਹ ਵਾਕਿਆ ਹੀ ਬਹੁਤ ਵੱਡੀ ਗੱਲ ਹੈ। ਤੇ ਜਿਸ ਤਰੀਕੇ ਨਾਲ ਉਸ ਤੋਂ ਬਾਅਦ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਜਿਹੜਾ ਇੱਕ ਗਰੁੱਪ ਹੈ ਉਸ ਗਰੁੱਪ ਵੱਲੋਂ ਇਹਦੀ ਜ਼ਿੰਮੇਵਾਰੀ ਵੀ ਲਈ ਗਈ ਹੈ, ਤੇ ਦੂਜੇ ਪਾਸੇ ਇੱਕ ਹੋਰ ਪੋਸਟ ਵੀ ਹਰਜਿੰਦ ਸਾਹਮਣੇ ਆਈ ਹੈ, ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਸਾਡਾ ਇਸ ਕਤਲ ਨਾਲ ਕੋਈ ਜਿਹੜਾ ਸੰਬੰਧ ਆ ਉਹ ਨਹੀਂ ਹੈ, ਜਾਂ ਸਾਡੇ ਵੱਲੋਂ ਇਹ ਕਤਲ ਨਹੀਂ ਕੀਤਾ ਗਿਆ। ਸੋ ਇਹ ਦੁਚਿੱਤੀ ਦੇ ਵਿੱਚ ਜਿਹੜੀ ਗੱਲ ਹੈ ਫਸੀ ਹੋਈ ਹੈ ਕਿ ਆਖਰ ਇਹ ਕਤਲ ਲਾਰੈਂਸ ਬਿਸ਼ਨੋਈ ਵੱਲੋਂ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ। ਮੈਨੂੰ ਲੱਗਦਾ ਕਿ ਇਹ ਜਾਂਚ ਦਾ ਵਿਸ਼ਾ ਹੋਵੇਗਾ ਕਿ ਇਸ ਜਿਹੜੀ ਚੀਜ਼ ਹੈ ਸਾਫ਼ ਹਜੇ ਪੂਰੀ ਤਰ੍ਹਾਂ ਕਲੀਅਰ ਨਹੀਂ ਹੈ, ਪਰ ਕਿਤੇ ਨਾ ਕਿਤੇ ਇਹ ਸਵਾਲ ਜ਼ਰੂਰ ਚੁੱਕੇ ਜਾ ਰਹੇ ਨੇ ਕਿ ਕਬੱਡੀ ਦੇ ਵਿੱਚ ਜਿਸ ਤਰੀਕੇ ਨਾਲ ਗੈਂਗਸਟਰਾਂ ਦੀ ਸ਼ਮੂਲੀਅਤ ਹੋਈ ਆ, ਉਹਨਾਂ ਦਾ ਪੈਸਾ ਜਿਹੜਾ ਇਸ ਕਬੱਡੀ ਮੈਚਾਂ ਦੇ ਉੱਪਰ ਲੱਗ ਰਿਹਾ, ਇਹਦੇ ਤੇ ਕਿਤੇ ਨਾ ਕਿਤੇ ਸਵਾਲ ਆ ਜਿਹੜੇ ਲੱਖਾ ਸਿਧਾਣਾ ਵੱਲੋਂ ਵੀ ਕੱਲ ਰਾਤ ਆਪਣੀ ਲਾਈਵ ਵੀਡੀਓ ਦੇ ਦੌਰਾਨ ਚੱਕੇ ਗਏ। ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ, ਕਬੱਡੀ ਨੂੰ ਖਿਡਾਉਣ ਵਾਲੇ ਤੇ ਕਬੱਡੀ ਖੇਡਣ ਵਾਲੇ ਖਿਡਾਰੀ ਆਖਰ ਇਸ ਚੀਜ਼ ਨੂੰ ਲੈ ਕੇ ਸਿੱਧੇ ਤੌਰ ਤੇ ਕਿਉਂ ਨਹੀਂ ਬੋਲ ਰਹੇ ਆ, ਸਿੱਧੇ ਤੌਰ ਤੇ ਕਿਉਂ ਉਹਨਾਂ ਵੱਲੋਂ ਇਹ ਨਹੀਂ ਕਿਹਾ ਜਾ ਰਿਹਾ ਜਾਂ ਨਹੀਂ ਮੰਨਿਆ ਜਾ ਰਿਹਾ ਕਿ ਇਹ ਇੱਕ ਗੈਂਗਵਾਰ ਦੇ ਤੌਰ ਤੇ ਜਿਹੜੀਆਂ ਇਹ ਚੀਜ਼ਾਂ ਵਾਪਰ ਰਹੀਆਂ ਨੇ, ਗੈਂਗਸਟਰਾਂ ਦੇ ਆਪਸੀ ਮਸਲੇ ਨੇ ਜਾਂ ਉਹਨਾਂ ਮਸਲਿਆਂ ਨੂੰ ਲੈ ਕੇ ਜਿਹੜਾ ਕਬੱਡੀ ਖਿਡਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਪਹਿਲਾਂ ਕਬੱਡੀ ਦੇ ਵਿੱਚ ਨਸ਼ਿਆਂ ਦੀ ਗੱਲ ਆਉਂਦੀ ਸੀ, ਜਾਂ ਜਿਹੜੇ ਐਨਰਜੀ ਵਧਾਉਣ ਵਾਲੇ ਜਿਹੜੇ ਟੀਕੇ ਸੀ ਉਹਨਾਂ ਦੀ ਗੱਲ ਆਉਂਦੀ ਸੀ, ਤਾਂ ਹੁਣ ਇੱਕ ਗੈਂਗਸਟਰ ਹੈ ਜਿਹੜੇ ਉਹ ਵੀ ਸਿੱਧੇ ਤੌਰ ਤੇ ਇਸ ਲਾਈਨ ਦੇ ਵਿੱਚ, ਇਸ ਮਾਂ ਖੇਡ ਦੇ ਵਿੱਚ ਸ਼ਮੂਲੀਅਤ ਕਰਦੇ ਨਜ਼ਰ ਆ ਰਹੇ ਆ, ਜਿਹਦਾ ਨਤੀਜਾ ਸਾਡੇ ਸਾਹਮਣੇ ਹੈ। ਜਿਹੜੇ ਹੋਰ ਕਬੱਡੀ ਖਿਡਾਰੀ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਫੈਮਲੀਜ਼ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਕਿ ਕੱਲ ਉਹਨਾਂ ਨਾਲ ਵੀ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਕੱਲ ਨੂੰ ਵਾਪਰ ਸਕਦੀਆਂ। ਸੋ ਸਰਕਾਰ ਨੂੰ ਜਿਹੜਾ ਸਰਕਾਰ ਅੱਜ ਹਲਫ ਲੈ ਰਹੀ ਹੈ, ਇਸ ਨੂੰ ਇਸ ਵਿਸ਼ੇ ਦੇ ਉੱਪਰ ਸੰਜੀਦਗੀ ਨਾਲ ਜਿਹੜਾ ਵਿਚਾਰ ਕਰਨ ਦੀ ਲੋੜ ਹੈ ਤੇ ਸਖਤ ਐਕਸ਼ਨ ਲੈਣ ਦੀ ਲੋੜ ਹੈ। ਹਾਲਾਂਕਿ ਜਿਹੜੇ ਗੁਰਲਾਲ ਘਨੌਰ ਨੇ ਜੋ ਕਿ ਆਪ ਕਬੱਡੀ ਵਧੀਆ ਖਿਡਾਰੀ ਨੇ, ਤਾਂ ਉਹ ਜਿਹੜੇ MLA ਚੁਣੇ ਗਏ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਇਸ
ਮਸਲੇ ਦੀ ਡੂੰਘਾਈ ਨਾਲ ਜਾਂਚ ਹੋਵੇਗੀ ਤੇ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ, ਉਹਨਾਂ ਨੂੰ ਸਜ਼ਾ ਜਿਹੜੀ ਦਿੱਤੀ ਜਾਵੇਗੀ। ਜੀ ਹਰਜਿੰਦਰ ਜੀ, ਬਹੁਤ ਸ਼ੁਕਰੀਆ ਗੁਰਕਵਾਲ ਜੀ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਸ਼ੁਕਰੀਆ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।